ਹੁਣ ਹੜਤਾਲ ਹੋਈ ਆ ਉਹ ਇਹਦਾ ਵਿਰੋਧ ਕਰ ਰਹੇ ਆ। ਤਾਂ ਮਸਲਾ ਇਹ ਹੈ ਕਿ ਜਿੱਦਾਂ ਇੱਥੇ ਅੱਗੇ ਕੌਂਸਲ ਚੱਲਦੀ ਆ ਇੰਡੀਅਨ ਮੈਡੀਕਲ ਕੌਂਸਲ, ਉਹਨੂੰ ਰਿਪਲੇਸ ਕੀਤਾ ਗਿਆ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ। ਤਾਂ ਕਮਿਸ਼ਨ ਤੇ ਕੌਂਸਲ ਦੇ ਵਿੱਚ ਤੁਹਾਨੂੰ ਬੇਸਿਕ ਫਰਕ ਦਾ ਪਤਾ ਹੀ ਆ ਕਿ ਕਮਿਸ਼ਨ ਜਿਹੜਾ ਉਹ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ, ਕਾਇਮ ਕੀਤਾ ਜਾਂਦਾ, ਤੇ ਜਿਹੜਾ ਕੌਂਸਲ ਵਾਲਾ ਜੇ ਆਪਾਂ ਦੇਖੀਏ ਸਾਰਾ ਢਾਂਚਾ ਤੇ ਉਹ ਹੁੰਦਾ ਇਲੈਕਟਿਡ ਬੋਡੀ ਦੇ ਵਜੋਂ। ਤਾਂ ਇਹ ਚੀਜ਼ ਆ ਕਿ ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਮੈਡੀਕਲ ਮਸਲੇ ਆ ਜਿਹੜੇ ਉਹ ਇਸ ਵੇਲੇ ਇਹੋ ਜਿਹੇ ਆ ਕਿ ਜੇ 1000 ਬੰਦੇ ਪਿੱਛੇ ਇੱਕ ਡਾਕਟਰ ਦਾ ਪੈਮਾਨਾ ਲਾਈਏ ਉਹ ਇੰਡੀਆ 'ਚ ਤੇ ਕਿਤੇ ਖੜਦਾ ਹੀ ਨਹੀਂ। 11,000 ਪਿੱਛੇ ਇੱਕ ਡਾਕਟਰ ਆ। ਮਤਲਬ ਕਿ ਪੜ੍ਹਾਈ ਲਿਖਾਈ ਵਾਲੇ ਮਾਮਲੇ 'ਚ ਵੀ ਆਪਾਂ ਦੇਖਿਆ ਕਿ ਬਹੁਤਾ ਸੁਧਾਰ ਨਹੀਂ ਹੋਇਆ ਇੰਡੀਆ ਦੇ ਵਿੱਚ। ਤਾਂ ਇਹ ਇਸ ਚੀਜ਼ ਨੂੰ ਲੈ ਕੇ ਇੱਕ ਤਰਕ ਰੱਖਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਉਹ ਅਸੀਂ ਕਮਿਸ਼ਨ ਦੇ ਅੰਡਰ ਕਰਾਂਗੇ, ਉਹਨਾਂ ਦੇ ਅਧਿਕਾਰ ਖੇਤਰ 'ਚ ਕਰਾਂਗੇ। ਉਹ ਰੈਕੋਗਨਾਈਜ਼ ਕਿਹਨੂੰ ਕਰਨਾ, ਕਿਹਨੂੰ ਡੀ ਰੈਕੋਗਨਾਈਜ਼ ਕਰਨਾ, ਉਹ ਦੇਖਣਗੇ। ਸਿਲੇਬਸ ਕਿੱਦਾਂ ਦਾ, ਫਿਰ ਸੀਟਾਂ ਵਾਲਾ ਹਿਸਾਬ ਕਿਤਾਬ ਹੈ ਜਿਹੜਾ, ਫਿਰ ਕਿੰਨੀ ਕੁ ਆਟੋਨੋਮੀ ਦੇਣੀ ਆ ਜਿਹੜੇ ਇਸ ਤਰ੍ਹਾਂ ਦੇ ਕਾਲਜ ਹੈ ਜਾਂ ਨਰਸਿੰਗ ਕਾਲਜ ਜਿੱਦਾਂ ਹੁੰਦੇ ਆ ਮੈਡੀਕਲ ਲਾਈਨ ਦੇ ਵਿੱਚ। ਤਾਂ ਇਹ ਇੱਕ ਮਸਲਾ। ਤਾਂ ਦੂਸਰੇ ਪਾਸੇ ਜਿਹੜੇ ਹੈਗੇ ਆ ਡਾਕਟਰ, ਉਹਨਾਂ ਦਾ ਆਪਣਾ ਤਰਕ ਉਹ ਕਹਿੰਦੇ ਕਿ ਇਸ ਬਿੱਲ ਦੇ ਸੈਕਸ਼ਨ ਦੇ ਵਿੱਚ ਸ਼ਾਇਦ 32 ਸੈਕਸ਼ਨ ਹੈ, ਉਸ ਸੈਕਸ਼ਨ ਦੇ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਕਿ 3.5 ਲੱਖ ਅਯੋਗ ਨਾਨ ਮੈਡੀਕਲ ਜਾਂ ਝੋਲਾ ਛਾਪ ਕਹਿ ਲਓ, ਉਹ ਆਧੁਨਿਕ ਪ੍ਰਣਾਲੀ ਨਾਲ ਪ੍ਰੈਕਟਿਸ ਕਰਨ ਦੀ ਆਗਿਆ ਹਾਸਲ ਕਰ ਲੈਣਗੇ। ਕਹਿਣ ਦਾ ਭਾਵ ਇਹ ਆ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਡਾਕਟਰੀ ਲਾਈਨ ਦੇ ਵਿੱਚ ਪੱਕੇ ਤੌਰ ਤੇ ਸਥਾਪਿਤ ਕਰ ਦਿੱਤੇ ਜਾਣਗੇ। ਸੋ ਇਹ ਰੇੜਕਾ ਵੈਸੇ ਤੇ ਬਹੁਤ ਵੱਡਾ ਰੇੜਕਾ, ਕੁਛ ਮਾਮਲਿਆਂ 'ਚ ਇਹਨਾਂ ਦੇ ਇਤਰਾਜ਼ ਵੈਲਿਡ ਹੋ ਸਕਦੇ ਆ, ਕੁਛ ਮਾਮਲਿਆਂ 'ਚ ਸਰਕਾਰ ਦੇ ਤਰਕ ਵੀ ਵੈਲਿਡ ਹੋ ਸਕਦੇ ਆ। ਪਰ ਇਹ ਸਭ ਕੁਛ ਠੀਕ ਠਾਕ ਚੱਲੂਗਾ, ਇਹ ਦੇਖਣਾ ਪਊਗਾ ਹੁਣ ਕਿ ਮਤਲਬ ਕਿ ਜਦੋਂ ਕਮਿਸ਼ਨ ਆ ਜਾਊਗਾ ਉਹ ਸਾਰਾ ਕੁਛ ਠੀਕ ਕਰ ਲੂਗਾ। ਵੇਖਣਾ ਪਊਗਾ, ਇੰਤਜ਼ਾਰ ਕਰਨਾ ਪਊਗਾ। ਨਤੀਜਿਆਂ ਤੋਂ ਬਾਅਦ ਹੀ ਫਿਰ ਤੈਅ ਹੁੰਦਾ ਕਿ ਪਹਿਲਾਂ ਵਾਲੇ ਚੰਗੇ ਸਨ ਜਾਂ ਆ ਚੰਗੇ ਆ। ਪਰ ਜਿੱਦਾਂ ਦਾ ਹੁਣ ਵੇਖੀਏ ਆਪਾਂ, ਇਹਨਾਂ ਨੇ ਸਟਾਰਟ ਲਿਆ ਵਾ ਦੂਸਰੀ ਟਰਮ ਦਾ, ਉਹ ਕਾਫੀ ਤੇਜ਼ ਆ ਤੇ ਖਾਸ ਤੌਰ ਤੇ ਮੁਲਾਜ਼ਮਾਂ ਨਾਲ ਇਹਨਾਂ ਨੇ ਥੋੜਾ ਜਿਹਾ ਹੁਣ ਜਿੱਦਾਂ ਕਹਿ ਲਈਏ ਨਾ ਕਿ ਕਸਮਾਂ ਕੰਮ ਕਰਕੇ ਰੱਖ ਦਿੱਤਾ। ਤਾਂ ਉਧਰ ਰੇਲਵੇ ਦੇ ਵਿੱਚ ਵੀ ਦੱਸਦੇ ਆ ਕਿ ਛੰਟਣੀ ਤਗੜੀ ਆ ਰਹੀ ਆ। ਦੱਸਦੇ ਆ ਕਿ 2.5 ਤੋਂ 3 ਲੱਖ ਰੇਲਵੇ ਕਰਮਚਾਰੀ ਆ ਜਿਹੜੇ ਉਹ ਫਾਰਗ ਕਰ ਦਿੱਤੇ ਜਾਣਗੇ, ਐਸੀ ਸੰਭਾਵਨਾ ਜਤਾਈ ਜਾ ਰਹੀ ਆ। ਤਾਂ ਇੱਧਰ ਡਾਕਟਰਾਂ ਦੇ ਨਾਲ ਵੀ ਇਹਨਾਂ ਦਾ ਇੱਟ ਖੜਕਾ ਚੱਲ ਪਿਆ। ਇਹ ਹੁਣ ਕੀ ਸਿੱਟੇ ਕੱਢਦਾ, ਕੀ ਇਹਨਾਂ ਚੀਜ਼ਾਂ ਦਾ ਅੱਗੇ ਜਾ ਕੇ ਆਲਮ ਹੋਊਗਾ, ਕੀ ਇਹਨਾਂ ਦਾ ਅਸਰ ਹੋਊਗਾ, ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਬਹਰਹਾਲ ਡਾਕਟਰਾਂ ਨੇ ਜਿਹੜਾ ਸੰਘਰਸ਼ ਵਿੱਢਿਆ ਹੜਤਾਲ ਵਾਲਾ, ਉਹ ਠੀਕ ਹੈ, ਉਹ ਆਪਣੇ ਲਿਹਾਜ਼ ਨਾਲ ਠੀਕ ਕਹਿ ਸਕਦੇ ਆ। ਪਰ ਜੋ ਆਮ ਜਨਤਾ, ਉਹਨੂੰ ਦੋਵੇਂ ਪਾਸੇ ਮਾਰ ਪੈਂਦੀ। ਇੱਕ ਤੇ ਇਹ ਆ ਕਿ ਸਾਡੇ ਇੱਥੇ ਦਾ ਸਿਹਤ ਵਾਲਾ ਮਾਮਲਾ ਤੁਹਾਨੂੰ ਪਤਾ ਉਹ ਢਿੱਲਾ ਮੱਠਾ, ਤੇ ਜੇ ਉੱਤੋਂ ਡਾਕਟਰਾਂ ਦੀ ਹੜਤਾਲ ਹੋ ਜਾਵੇ ਉਹ ਦੂਰੀ ਵਿਪਤਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਉਨਾਓ ਜਬਰ ਜਨਾਹ ਪੀੜਤ ਐਕਸੀਡੈਂਟ ਮਾਮਲਾ, CBI ਵੱਲੋਂ ਮਾਮਲਾ ਦਰਜ। ਹਾਂ ਬਿਲਕੁਲ, CBI ਨੇ ਨਾ ਸਿਰਫ ਮਾਮਲਾ ਦਰਜ ਕੀਤਾ ਹੈ ਤੇ ਹੁਣ ਇਹਨਾਂ ਨੇ ਇਹ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਮਤਲਬ ਕਿ ਬੜੇ ਕੁਇਕਲੀ ਇਹਨਾਂ ਨੇ ਇਹ ਜਾਂਚ ਪੜਤਾਲ ਨੂੰ ਆਰੰਭਿਆ ਵਾ। ਤਾਂ ਅੱਜ ਮੌਕੇ ਤੇ ਪਹੁੰਚੀ ਆ, ਮੇਰੇ ਖਿਆਲ ਦੇ ਨਾਲ 12 ਮੈਂਬਰੀ ਇਹਨਾਂ ਦੀ ਟੀਮ ਸੀਗੀ ਜਿਹਨੇ ਜਾ ਕੇ ਉੱਥੋਂ ਦਾ ਮੁਆਇਨਾ ਕੀਤਾ, ਜਾਇਜ਼ਾ ਲਿਆ ਘਟਨਾ ਸਥਾਨ ਦਾ। ਤਾਂ ਇਹਦੇ ਵਿੱਚ ਜਿਹੜੇ ਬੰਦੇ ਹੁਣ ਨਾਮਜ਼ਦ ਕੀਤੇ ਗਏ ਪਰਚੇ 'ਚ 25 ਆ ਮੇਰੇ ਖਿਆਲ ਦੇ ਨਾਲ, ਇਹਨਾਂ ਦੇ ਵਿੱਚ ਜਿਹੜੇ 9 ਨਾਮਜ਼ਦ ਬਾਈ ਨੇਮ ਜਿਹੜੇ ਹੋਣਗੇ, ਤਾਂ ਉਹਨਾਂ ਦੇ ਵਿੱਚ ਅਰੂਣ ਸਿੰਘ ਨੂੰ ਵੀ ਬਣਾਇਆ ਗਿਆ ਦੋਸ਼ੀ, ਜਿਹੜਾ ਕਿ ਯੋਗੀ ਸਰਕਾਰ ਦੇ ਵਿੱਚ ਮੰਤਰੀ ਰਣਵਿੰਦਰ ਸਿੰਘ ਦਾ ਜਵਾਈ ਦੱਸਿਆ ਜਾ ਰਿਹਾ ਹੈ। ਸੋ ਦੂਜਾ ਪੱਖ ਇਹ ਵੀ ਸਾਹਮਣੇ ਆ ਰਿਹਾ ਕਿ ਜਿਹੜਾ ਉਹ ਟਰੱਕ ਅਸਲ ਦੇ ਵਿੱਚ ਉਸੇ ਜ਼ਿਲ੍ਹੇ ਦਾ ਹੀ ਹੈ ਜਿਸ ਜ਼ਿਲ੍ਹੇ ਦਾ ਉਹ ਵਿਧਾਇਕ ਹੈ, ਜਿਹਦੇ ਤੇ ਰੇਪ ਦਾ ਚਾਰਜ ਆ ਤੇ ਜਿਹੜਾ ਅੰਦਰ ਆ, ਤੇ ਜਿਹਦੇ ਤੇ ਸਿੱਧੇ ਤੌਰ ਤੇ ਦੋਸ਼ ਪਰਿਵਾਰ ਲਾਉਂਦਾ ਕਿ ਇਹਨੇ ਆਪਣਾ ਆਪ ਬਚਾਉਣ ਵਾਸਤੇ ਸਾਡਾ ਸਾਰਾ ਪਰਿਵਾਰ ਹੈ ਜਿਹੜਾ ਉਹ ਉਜਾੜ ਕੱਤਿਆ। ਤਾਂ ਖੈਰ ਹੁਣ CBI ਤੇ ਟੇਕ ਹੈ, CBI ਕੀ ਕਰਦੀ ਆ। ਪਰ ਉਹਦਾ ਉਨਾਵ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਸ਼ਹਿਰ ਗਾਮ ਵੀ ਬਣਿਆ ਪਿਆ। ਰਾਜਸਥਾਨ ਦੇ ਵਿੱਚੋਂ ਖਬਰ ਇਹ ਆਈ ਆ ਕਿ ਉੱਥੇ ਵੀ ਇੱਕ ਰੇਪ ਵਿਕਟਮ ਦੀ ਗੱਲ ਨਹੀਂ ਸੁਣੀ ਗਈ ਤੇ ਹਾਰ ਕੇ ਉਹਨੇ ਜਾ ਕੇ ਪੁਲਿਸ ਹੈਡਕੁਆਟਰ ਦੇ ਅੱਗੇ ਖੁਦ ਨੂੰ ਅੱਗ ਲਾ ਲਈ, ਬਾਅਦ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਆ। ਸੋ ਇਹ ਜਿਹੜਾ ਇੱਕ ਸਿਸਟਮ ਹੈ ਨਾ ਜਿਹਦੇ ਵਿੱਚ ਪੁਲਿਸ ਜਿਹੜੀ ਆ ਪਹਿਲੀ ਗੱਲ ਤੇ ਕਿ ਪੀੜਤਾਂ ਦੀ ਗੱਲ ਹੀ ਨਹੀਂ ਸੁਣਦੀ। ਜੇ ਕਿਤੇ ਗੱਲ ਸੁਣ ਵੀ ਜਾਵੇ, ਮਾਮਲਾ ਹਾਈ ਪ੍ਰੋਫਾਈਲ ਬਣ ਵੀ ਜਾਵੇ, ਤਾਂ ਫਿਰ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਪਾਵਰਫੁਲ ਬੰਦੇ ਨੂੰ ਬਚਾਉਣ ਵਾਸਤੇ। ਤਾਂ ਜੇ ਸਿਸਟਮ ਸਹੀ ਨੀਤੀ ਨਾਲ, ਸਹੀ ਨੀਤ ਨਾਲ ਕੰਮ ਕਰੇ ਤਾਂ ਮੇਰੇ ਖਿਆਲ ਦੇ ਨਾਲ ਇਹ ਨੌਬਤ ਹੀ ਨਾ ਹੋਣ, ਉਨਾਬ ਬਣੇ ਨਾ, ਕਿਤੇ ਪਰਿਵਾਰ ਕੋਈ ਉਜੜੇ ਨਾ। ਪਰ ਰੌਲਾ ਇਹ ਆ ਕਿ ਸਿਸਟਮ ਹੈ ਜਿਹੜਾ ਉਹ ਸਿਆਸੀ ਕਿੱਲੇ ਦੇ ਨਾਲ
ਬੰਦਾ ਕੱਟਿਆਂ ਨੂੰ ਡਿੱਗਦਾ ਪਿਆ। ਜਦੋਂ ਤੱਕ ਇਹ ਜੂੜਾ ਲਾ ਕੇ ਸਿਸਟਮ ਹੈ ਜਿਹੜਾ ਉਹ ਆਪਣੇ ਪੱਧਰ ਤੇ ਫਰਜ਼ ਨਿਭਾਈ ਨਹੀਂ ਕਰਦਾ, ਉਦੋਂ ਤੱਕ ਇਹ ਚੀਜ਼ਾਂ ਵਾਪਰਨਗੀਆਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੈਰ ਹਿੰਦੂ ਪਹੁੰਚਿਆ ਡਿਲੀਵਰੀ ਦੇਣ ਤਾਂ ਆਰਡਰ ਕੈਂਸਲ, ਜੋਮੈਟੋ ਨੇ ਹੁਣ ਲਿਆ ਆ ਸਟੈਂਡ। ਦੇਖੋ, ਇਹ ਇੱਕ ਐਸਾ ਹਾਦਸਾ ਵਾਪਰਿਆ ਜਿਹਨੇ ਸਾਰਿਆਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਸਾਡੀ ਕਿਹੋ ਜਿਹੀ ਮਾਨਸਿਕਤਾ ਹੋ ਗਈ ਆ, ਜਾਂ ਬਣਾ ਦਿੱਤੀ ਗਈ ਆ, ਜਾਂ ਅਸੀਂ ਬਣਾ ਲਈ ਆ। ਸਮਝ ਤੋਂ ਪਰੇ ਦੀ ਗੱਲ ਆ। ਤਾਂ ਜੋ ਆਰਡਰ ਕੈਂਸਲ ਕਰਦੇ ਉਹਨਾਂ ਦਾ ਨਾਮ ਹੈ ਅਮਿਤ ਸ਼ੁਕਲਾ। ਜ਼ਰਾ ਜੀ ਗੱਲ ਹੈ, ਉਹ ਕਈ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦੇ ਆ। ਤਾਂ ਉਹਨਾਂ ਨੇ ਇੱਕ ਟਵੀਟ ਕੀਤਾ ਤੇ ਨਾਲ ਲਿਖਿਆ ਕਿ ਹੁਣ ਜ਼ੋਮੈਟੋ ਤੇ ਇੱਕ ਆਰਡਰ ਜਿਹੜਾ ਕੈਂਸਲ ਕੀਤਾ, ਉਹਨਾਂ ਨੇ ਇੱਕ ਗੈਰ ਹਿੰਦੂ ਨੂੰ ਡਿਲੀਵਰੀ ਲਈ ਭੇਜਿਆ ਸੀਗਾ। ਇਸ ਤੇ ਉਹਨਾਂ ਨੇ ਰਾਈਡਰ ਬਦਲਣ ਤੋਂ ਮਨਾ ਕਰ ਦਿੱਤਾ ਤੇ ਆਰਡਰ ਕੈਂਸਲ ਤੇ ਰਿਫੰਡ ਤੋਂ ਵੀ ਮਨਾ ਕਰ ਦਿੱਤਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਅਮਿਤ ਸ਼ੁਕਲਾ ਜੀ ਦਾ, ਕਿ ਮੈਂ ਜੋਮੈਟੋ ਤੇ ਇੱਕ ਆਰਡਰ ਇਸ ਕਰਕੇ ਕੈਂਸਲ ਕੀਤਾ ਕਿਉਂਕਿ ਉਹਨਾਂ ਨੇ ਜੋ ਡਿਲੀਵਰੀ ਬॉय ਭੇਜਿਆ ਉਹ ਨਾਨ ਹਿੰਦੂ ਸੀਗਾ। ਹੁਣ ਮੇਰੇ ਖਿਆਲ ਦੇ ਨਾਲ ਇੱਕ ਵਿਸ਼ੇਸ਼ ਧਰਮ ਨੂੰ ਹੀ ਸ਼ਾਇਦ ਕਿਹਾ ਜਾ ਰਿਹਾ, ਨਾਨ ਹਿੰਦੂ, ਸ਼ਾਇਦ ਚਲੋ ਕੋਈ ਵੀ ਹੋਵੇ। ਤਾਂ ਇਹ ਕਹਿੰਦੇ ਆ ਕਿ ਆਰਡਰ ਕੈਂਸਲ ਕੀਤਾ ਪਰ ਉਹਨਾਂ ਨੇ ਰਿਫੰਡ ਦੇਣ ਤੋਂ ਵੀ ਮਨਾ ਕਰ ਦਿੱਤਾ। ਤਾਂ ਇਸ ਤੋਂ ਬਾਅਦ ਦੂਜੇ ਟਵੀਟ 'ਚ ਜਿਹੜੇ ਜਬਲਪੁਰ ਦੇ ਅਮਿਤ ਸ਼ੁਕਲਾ ਜੀ ਆ, ਉਹ ਦੁਬਾਰਾ ਲਿਖਦੇ ਕਿ ਜੋਮੈਟੋ ਨਾਲ ਹੋਈ ਗੱਲਬਾਤ, ਉਹਨਾਂ ਨੇ ਆਖਿਆ ਕਿ ਅੰਸ਼ ਹੈ ਚੱਕੋ, ਤੇ ਜੋਮੈਟੋ ਨੇ ਨਾਲ ਲਿਖਿਆ ਕਹਿੰਦੇ ਕਿ ਖਾਣੇ ਦਾ ਕੋਈ ਧਰਮ ਨਹੀਂ ਹੁੰਦਾ, ਖਾਣਾ ਖੁਦ ਇੱਕ ਧਰਮ ਹੈ। ਸੋ ਉਹਨਾਂ ਨੇ ਜਵਾਬ ਦਿੱਤਾ। ਇਹਦਾ ਮਤਲਬ ਇਹ ਹੈ ਕਿ ਜੋਮੈਟੋ ਵਾਲਿਆਂ ਨੇ ਆਪਣਾ ਬੰਦਾ ਬਦਲਣ ਦੀ ਥਾਂ ਤੇ ਉਸ ਆਰਡਰ ਨੂੰ ਹੀ ਕੈਂਸਲ ਕਰ ਦਿੱਤਾ। ਹਾਲਾਂਕਿ ਜਿਹੜੇ ਹੈਗੇ ਆ ਸ਼ੁਕਲਾ ਜੀ, ਉਹ ਕਹਿੰਦੇ ਕਿ ਮੈਂ ਹੁਣ ਆਪਣੇ ਵਕੀਲਾਂ ਦੇ ਨਾਲ ਗੱਲਬਾਤ ਕਰਦਾ ਪਿਆ ਕਿ ਅੱਗੇ ਕੀ ਐਕਸ਼ਨ ਲਿਆ ਜਾਵੇ। ਪਰ ਦੂਸਰੇ ਪਾਸੇ ਜਿਹੜੇ ਇਸ ਕੰਪਨੀ ਦੇ ਮਾਲਕ ਆ ਦੀਪੰਕਰ ਗੋਇਲ, ਉਹਨਾਂ ਨੇ ਵੀ ਟਵੀਟ ਕੀਤਾ ਇਸ ਮੁੱਦੇ ਤੇ। ਉਹ ਕਹਿੰਦੇ ਕਿ ਅਸੀਂ ਭਾਰਤ ਦੇ ਵਿਚਾਰਾਂ ਤੇ ਗਾਹਕਾਂ ਸੈਲਾਨੀਆਂ ਦੀ ਭਿੰਨਤਾ ਤੇ ਮਾਣ ਕਰਦੇ ਹਾਂ। ਸਾਡੇ ਸਿਧਾਂਤਾਂ ਲਈ ਜੇਕਰ ਬਿਜ਼ਨਸ ਨੂੰ ਨੁਕਸਾਨ ਹੁੰਦਾ ਹੈ ਤਾਂ ਸਾਨੂੰ ਇਸ ਲਈ ਦੁੱਖ ਨਹੀਂ ਹੋਵੇਗਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹਨਾਂ ਦੇ ਇਸ ਬਿਆਨ ਦੇ ਵਿੱਚ ਡੂੰਘਾਈ ਕਿੰਨੀ ਆ ਕਿ ਅਸੀਂ ਭਾਰਤ ਦੇ ਵਿਚਾਰਾਂ ਤੇ ਗਾਹਕਾਂ ਸੈਲਾਨੀਆਂ ਦੀ ਭਿੰਨਤਾ ਤੇ ਮਾਣ ਕਰਦੇ ਹਾਂ। ਭਿੰਨਤਾ ਮਤਲਬ ਇੱਕ ਗੁਲਦਸਤਾ ਜਾਂ ਇੱਕ ਗੁਲਸ਼ਨ ਜਿਹਦੇ ਵਿੱਚ ਭਾਂਤ ਦੇ ਗੁਲ ਭਾਵ ਫੁੱਲ ਨੇ। ਤਾਂ ਇਹੀ ਭਾਰਤ ਦਾ ਨਿਆਰਾਪਨ ਹੈ, ਇਹੀ ਵਿਲੱਖਣਤਾ। ਤੇ ਉਹਨਾਂ ਕਿਹਾ ਕਿ ਸਾਡੇ ਸਿਧਾਂਤ ਲਈ ਜੇਕਰ ਬਿਜ਼ਨਸ ਨੂੰ ਨੁਕਸਾਨ ਹੁੰਦਾ ਤਾਂ ਸਾਨੂੰ ਇਸ ਲਈ ਦੁੱਖ ਨਹੀਂ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਜ਼ੋਮੈਟੋ ਦਾ ਸਟੈਂਡ ਹੈ ਜਿਹੜਾ ਬੜਾ ਜ਼ਬਰਦਸਤ ਆ, ਕਿਉਂਕਿ ਅੱਗੇ ਵੀ ਇਸ ਤਰ੍ਹਾਂ ਦੇ ਵਰਤਾਰੇ ਵਾਪਰੇ ਆ ਕਿ ਕਿਸੇ ਨੇ ਟੈਕਸੀ ਹੈ ਜਿਹੜੀ ਉਹ ਮੰਗਵਾਈ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਸਰਵਿਸ ਦਿੰਦੀਆਂ ਓਲਾ ਵਗੈਰਾ, ਤਾਂ ਉਹਨਾਂ ਨੂੰ ਮੋੜ ਦਿੱਤਾ ਗਿਆ ਡਰਾਈਵਰਾਂ ਨੂੰ ਜਿਹੜੇ ਕਿ ਮੁਸਲਿਮ ਭਾਈਚਾਰੇ ਨਾਲ ਤਾਲੁਕ ਰੱਖਦੇ ਸੀ, ਔਰ ਬਾਅਦ ਦੇ ਵਿੱਚ ਚਿੜਾਉਣ ਵਾਸਤੇ ਟਵੀਟ ਤੱਕ ਕੀਤੇ ਗਏ ਆ। ਤਾਂ ਚਲੋ ਤੁਸੀਂ ਜ਼ਾਤੀ ਤੌਰ ਤੇ ਕਿਸੇ ਨੂੰ ਨਹੀਂ ਪਸੰਦ ਕਰਦੇ, ਠੀਕ ਆ, ਤਾਂ ਟਵੀਟ ਕਰਨਾ ਉਹ ਇੱਕ ਤਰ੍ਹਾਂ ਨਾਲ ਕਿਸੇ ਭਾਈਚਾਰੇ ਨੂੰ ਜ਼ਲੀਲ ਕਰਨ ਬਰੋਬਰ ਆ ਕਿ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ। ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬੰਦੇ ਆ ਜਿਹੜੇ ਉਹ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ ਬਰੋਬਰਤਾ, ਕਿ ਕਿਸੇ ਨੂੰ ਤੁਸੀਂ ਵਿਤਕਰੇ ਦਾ ਸ਼ਿਕਾਰ ਨਹੀਂ ਬਣਾ ਸਕਦੇ ਜਾਤ ਆਧਾਰਿਤ, ਲਿੰਗ ਆਧਾਰ ਤੇ ਜਾਂ ਖਿੱਤਾ ਆਧਾਰ ਤੇ। ਤੁਸੀਂ ਕਿਸੇ ਵੀ ਪੱਖ ਤੋਂ ਵਿਤਕਰਾ ਨਹੀਂ ਜੇ ਕਰ ਸਕਦੇ, ਪਰ ਇੱਥੇ ਵਿਤਕਰਾ ਹੋਣ ਡਿਆ ਸ਼ਰਮ। ਤਾਂ ਮੇਰੇ ਖਿਆਲ ਦੇ ਨਾਲ ਇਹ ਵਕੀਲਾਂ ਦਾ ਡਰਾਵਾ ਮਾਰਦੇ ਆ। ਪਹਿਲਾ ਕੇਸ ਤੇ ਇਹਨਾਂ ਤੇ ਪਾਉਣਾ ਚਾਹੀਦਾ ਕਿ ਤੁਸੀਂ ਕੌਣ ਹੁੰਦੇ ਹੋ ਇਨਸਾਨ ਨਾਲ ਵਿਤਕਰਾ ਕਰਨ ਵਾਲੇ। ਔਰ ਦੂਜੀ ਗੱਲ ਆ ਕਿ ਖਾਣਾ ਕਿਹਨੇ ਬਣਾਇਆ, ਮੋਟਰਸਾਈਕਲ ਕਿਹਨੇ ਬਣਾਇਆ, ਖਾਣੇ ਵਾਲਾ ਟਿਫਨ ਕਿਹਨੇ ਬਣਾਇਆ, ਭਾਂਡੇ ਟਿੰਡੇ ਸਭ ਕੁਝ ਕਿਹਨੇ ਬਣਾਇਆ, ਕਿਹਨੂੰ ਪਤਾ ਕਿਹਨੇ ਫਸਲ ਉਗਾਈ ਹੈ ਜਿਹੜਾ ਤੁਸੀਂ ਖਾ ਰਹੇ ਹੋ, ਕਿਹਨੇ ਬਣਾਇਆ, ਗੁੰਨਿਆ ਕੀਤਾ, ਸਭ ਕੁਛ। ਇਹ ਐਵੇਂ ਮਨ ਦੀਆਂ ਗੱਲਾਂ ਹੁੰਦੀਆਂ। ਸੋ ਇੰਨੀ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ। ਨਫ਼ਰਤ ਦੇ ਜਿਹੜੇ ਬੀਜ ਆ ਉਹ ਟਾਂਡੇ ਬਣ ਚੁੱਕੇ ਆ। ਇਹ ਟਾਂਡੇ ਆ ਜਿਹੜੇ ਉਹ ਪਤਾ ਨਹੀਂ ਕਦੋਂ ਟੁੱਟਣਗੇ, ਕਦੋਂ ਇਹ ਮੁੱਕਣਗੇ। ਪਰ ਬਹਰਹਾਲ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਜੋਮੈਟੋ ਨੇ ਸਟੈਂਡ ਲਿਆ, ਦੂਸਰੀਆਂ ਕੰਪਨੀਆਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ। ਜੀ ਜੀ। ਅਤੇ ਆ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਆਇਆ ਸੀ ਵੀ ਜਿਹੜੇ ਮੁਸਲਮਾਨਾਂ ਦੀ ਬਣਾਈ ਹੋਈ ਰੱਖੜੀ ਆ ਜਾਂ ਹੋਰ ਪਤਾ ਨਹੀਂ ਕਿੱਥੋਂ ਜਿਹੜੀ ਆਈ ਰੱਖੜੀ ਆ, ਉਹ ਵੀ ਜਿਹੜੀ ਨਾ ਖਰੀਦੀ ਜਾਵੇ ਹਿੰਦੂਆਂ ਦੇ ਦੁਆਰਾ। ਇਹ ਇਹਨਾਂ ਦਾ ਹੀ ਕੋਈ ਮੰਤਰੀ ਸ਼ੰਤਰੀ ਜਾਂ ਸਾਧਵੀ ਪ੍ਰਾਚੀ ਨੇ ਕਿਹਾ ਸੀ। ਪਰ ਇਹਨਾਂ ਦੇ ਵਿੱਚ ਵੀ ਘੱਟ ਨਹੀਂ ਹੈਗੇ ਮੁਸਲਮਾਨਾਂ ਦੇ ਵਿੱਚ। ਮੈਂ ਕਹਾਂ ਸਾਰੇ ਧਰਮਾਂ ਦੇ ਵਿੱਚ ਹੀ ਨਾ ਇਹੋ ਜਿਹੇ ਸਿਰੇ ਪਏ ਆ, ਸਿਰੇ ਹੈਗੇ ਆ ਜਿਹੜੇ ਕਿ ਆਪਣੇ ਆਪ ਨੂੰ
ਬਹੁਤ ਵੱਡਾ ਉਸ ਕੌਮ ਦਾ, ਉਸ ਮਜ਼ਹਬ ਦਾ ਨੁਮਾਇੰਦਾ ਐਲਾਨਦੇ ਆ ਕਿ ਸਾਡੇ ਤੋਂ ਸ਼ੁੱਧ ਕੋਈ ਨਹੀਂ ਹੈਗਾ। ਇਹਨਾਂ ਦਾ ਇੱਕ ਮੁਸਲਿਮ ਆਗੂ ਆ ਸਮਾਜਵਾਦੀ ਪਾਰਟੀ ਦਾ, ਸਭ ਤੋਂ ਪਹਿਲਾਂ ਉਹਨੇ ਆਖਿਆ ਸੀਗਾ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ ਹੱਟੀਆਂ ਨੇ, ਉਹਨਾਂ ਹੱਟੀਆਂ ਦਾ ਬਾਈਕਾਟ ਕਰੋ। ਜਦੋਂ ਤੁਸੀਂ ਇਸ ਤਰ੍ਹਾਂ ਕਹੋਗੇ ਉਹਨਾਂ ਨੂੰ ਮੌਕਾ ਮਿਲੂਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਸਾਰੇ ਪਾਸੇ ਆ ਇਹ ਜਿਹੜੀ ਕਤਾਰਬੰਦੀ ਹੁੰਦੀ ਹੈ ਨਾ, ਪਾਲਾਬੰਦੀ ਹੁੰਦੀ ਆ, ਇਹ ਹਰੇਕ ਸਿਆਸੀ ਪਾਰਟੀ ਕਰਦੀ ਆ। ਤਾਂ ਇਹ ਜਦੋਂ ਵੋਟ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਤਾਂ ਫਿਰ ਇਹੋ ਜਿਹੇ ਮਾਮਲੇ ਦੇ ਵਿੱਚ ਅਗੜ ਪਿਛੜ ਨਿਕਲਣ ਦੀ ਇੱਕ ਦੌੜ ਹੁੰਦੀ ਆ। ਤਾਂ ਉਸ ਦੌੜ ਦੇ ਵਿੱਚ ਕੋਈ ਘੱਟ ਨਹੀਂ ਹੁੰਦਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਦੋਵੇਂ ਪੱਖ ਤੋਂ ਗਲਤ ਆ। ਜੇ ਉਹਨਾਂ ਨੇ ਰੱਖੜੀ ਦਾ ਕਿਹਾ ਤਾਂ ਵੀ ਗਲਤ ਆ, ਜੇ ਉਸ ਬੰਦੇ ਨੇ ਹਰਕਤ ਕੀਤੀ ਹੱਟੀਆਂ ਤੇ ਨਹੀਂ ਜਾਣਾ। ਕੀ ਗੱਲ ਸਾਰੇ ਹੱਟੀਆਂ ਵਾਲੇ ਤਾਂ ਨਹੀਂ ਇਸ ਤਰ੍ਹਾਂ ਨਫ਼ਰਤ ਕਰਦੇ ਕਿਸੇ ਭਾਈਚਾਰੇ ਨੂੰ? ਸਾਡੇ ਤੇ ਬਹੁਤ ਸਾਰੇ ਦੁਕਾਨਦਾਰ ਦੋਸਤ ਆ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦੇ, ਉਹ ਤਾਂ ਮਨ ਪੱਕੀਆਂ ਇਹਨਾਂ ਨੂੰ ਗਾਲਾਂ ਕੱਢਦੇ ਆ ਕਿ ਦੇਸ਼ ਨੂੰ ਲਿਜਾ ਕਿੱਧਰ ਰਹੇ ਨੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ CBI ਵੱਲੋਂ ਬੇਅਦਬੀਆਂ ਦੀ ਜਾਂਚ ਬੰਦ ਕਰਨ ਦੇ ਉੱਤੇ ਕੈਪਟਨ ਦਾ ਹਮਲਾਵਰ ਰੁਖ। ਦੇਖੋ ਇਹਨਾਂ ਨੇ ਅੱਜ ਸ਼ਾਮੀ ਜੇ ਬਿਆਨ ਦਾਗੇ ਤੇ ਹੈਗੇ ਆ, ਕਹਿੰਦੇ ਜੀ ਕਲੋਜ਼ਰ ਰਿਪੋਰਟ ਸਾਨੂੰ ਮਿਲ ਗਈ ਆ ਤੇ ਕਹਿੰਦੇ ਆ ਕਿ ਇਹ ਜਿਹੜੀ ਰਿਪੋਰਟ ਆ ਵਾਪਸ ਲੈਣੀ ਚਾਹੀਦੀ ਆ। ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ। CBI ਨੂੰ ਕੇਸਾਂ ਦੀ ਜਾਂਚ ਜਿਹੜੀ ਆ ਮੁੜ ਤੋਂ ਸ਼ੁਰੂ ਕਰਦੇ, ਹਰ ਪੱਖ ਨੂੰ ਡੂੰਘਾਈ ਨਾਲ ਘੋਖਣਾ ਚਾਹੀਦਾ। ਤੇ ਨਾਲ ਉਹਨਾਂ ਨੇ ਦਾਅਵਾ ਠੋਕ ਦਿੱਤਾ, ਕਹਿੰਦੇ ਕਿ CBI ਨੇ ਮੌਜੂਦਾ ਜਾਂਚ ਦੌਰਾਨ ਨਾ ਸਿਰਫ ਕੇਸ ਦੇ ਅਹਿਮ ਪੱਖਾਂ ਨੂੰ ਅਣਗੌਲਿਆ ਕੀਤਾ, ਬਲਕਿ ਦੇਸ਼ ਦੀ ਸਿਰਮੌਰ ਏਜੰਸੀ ਅਸਲ ਅਪਰਾਧੀਆਂ ਨੂੰ ਸਾਹਮਣੇ ਲਿਆਉਣ 'ਚ ਵੀ ਨਾਕਾਮਯਾਬ ਰਹੀ ਹੈ। ਤਾਂ ਨਾਲ ਉਹਨਾਂ ਨੇ ਕਿਹਾ ਕਿ ਜੇ ਇਹ ਮਸਲਾ ਹੱਲ ਨਾ ਹੋਇਆ ਤੇ ਪੰਜਾਬ ਦੀ ਸ਼ਾਂਤੀ ਵਾਸਤੇ ਵੀ ਠੀਕ ਨਹੀਂ। ਸ਼ਾਂਤੀ ਤੁਹਾਡੇ ਮਨ ਦੀ ਵਾਸਤੇ ਠੀਕ ਨਹੀਂ ਹੈ, ਕਿਉਂਕਿ ਇਹ ਅਸ਼ਾਂਤੀ 'ਚ ਬਦਲ ਜਾਣੀ ਆ ਜੇ ਤੁਸੀਂ ਕੱਖ ਨਾ ਕਰ ਸਕੇ। ਪੰਜਾਬ ਦੀ ਸ਼ਾਂਤੀ ਨੂੰ ਕੁਛ ਨਹੀਂ ਹੁੰਦਾ। ਇਹਨਾਂ ਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਜਦੋਂ ਵੀ ਇਹ ਫਸਦੇ ਆ ਕੈਪਟਨ ਅਮਰਿੰਦਰ ਸਿੰਘ, ਇਹ ਉਹਨਾਂ ਵਾਂਗੂ ਭਾਜਪਾ ਵਾਲਿਆਂ ਵਾਂਗੂ ਉਦੋਂ ਦੇਸ਼ ਦਾ ਉਹ ਰਾਗ ਲਾਪ ਦਿੰਦੇ ਆ ਕਿ ਦੇਸ਼ ਖਤਰੇ ਦੇ ਵਿੱਚ ਆ, ਪਾਕਿਸਤਾਨ ਇਹ ਕਰ ਦੂ ਉਹ ਕਰ ਦੂ। ਇਹ ਪੰਜਾਬ ਦੀ ਸ਼ਾਂਤੀ ਦਾ ਰਾਗ ਲਾਪਣ ਲੱਗ ਜਾਂਦੇ ਆ, ਇੱਕ ਹਊਆ ਖੜਾ ਕਰ ਦਿੰਦੇ ਆ ਜਦੋਂ ਵੀ ਇਹ ਫਸਦੇ ਆ। ਤਾਂ ਹੁਣ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਜੀ ਪੰਜਾਬ ਦੀ ਸ਼ਾਂਤੀ ਨਾਲ ਜੁੜਿਆ ਮਸਲਾ ਹੱਲ ਹੋਣਾ ਚਾਹੀਦਾ। ਪੰਜਾਬ ਦੀ ਸ਼ਾਂਤੀ ਨੂੰ ਕੀ ਹੋਇਆ? ਦੇਖੋ ਸ਼ਾਂਤੀ ਤਾਂ ਉਦੋਂ ਵੀ ਕਾਇਮ ਰਹੀ ਹੈ ਜਦੋਂ ਇਹ ਨਾਪਾਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਦੋਂ ਗਿਰੀ ਹੋਈ ਸੋਚ, ਗਿਰੀ ਹੋਈ ਜ਼ਮੀਰ ਨੇ ਇਹ ਕਾਰੇ ਕੀਤੇ ਕਰਵਾਏ। ਤਾਂ ਉਦੋਂ ਵੀ ਪੰਜਾਬ ਦੀ ਸ਼ਾਂਤੀ ਹੈ ਜਿਹੜੀ ਉਹ ਲਾਂਭੂ 'ਚ ਨਹੀਂ ਗਈ, ਝੁਲਸੀ ਨਹੀਂ ਗਈ। ਲੋਕਾਂ ਨੇ ਜੇ ਧਰਨੇ ਲਾਏ, ਮੁਜ਼ਾਹਰੇ ਕੀਤੇ, ਉਹ ਪੁਰ-ਅਮਨ ਨਾਲ, ਸ਼ਾਂਤੀ ਨਾਲ, ਕਿਸੇ ਤੇ ਕੋਈ ਹਮਲਾ ਨਹੀਂ ਕੀਤਾ। ਹਾਂ ਠੀਕ ਹੈ, ਇੱਕਾ ਦੁੱਕਾ ਥਾਵਾਂ ਤੇ ਹੋਏ ਹੋਣੇ ਆ ਇਸ ਤਰ੍ਹਾਂ ਦੇ ਕੁਛ ਝੜਪਾਂ ਵਾਲੇ ਮਾਮਲੇ ਸਾਹਮਣੇ ਆਏ ਹੋਣੇ, ਕੁਛ ਲੋਕ ਕਰਦੇ ਆ, ਪਰ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਕਾਇਮ ਰਹੀ ਆ। ਤਾਂ ਸ਼ਾਂਤੀ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ। ਆਪੋ ਆਪਣੇ ਇਹਨਾਂ ਨੂੰ ਤਰਕ, ਆਪੋ ਆਪਣੀਆਂ ਦਲੀਲਾਂ ਇਹਨਾਂ ਨੂੰ ਨਾ ਰੱਖਣੀਆਂ ਚਾਹੀਦੀਆਂ। ਹੁਣ ਜਿੱਦਾਂ ਕੈਪਟਨ ਸਾਹਿਬ ਕਹਿੰਦੇ, ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜਦੋਂ ਮਤਾ ਹੀ ਪਾ ਦਿੱਤਾ ਸੀਗਾ ਕਿ ਅਸੀਂ ਕੇਸ CBI ਤੋਂ ਵਾਪਸ ਲਿਆਉਣੇ ਆ, ਤੇ ਇਹ ਦੱਸੋ ਸਭ ਤੋਂ ਪਹਿਲਾਂ ਕਿ ਉਹ ਆਏ ਕਿਉਂ ਨਹੀਂ ਹੈ? ਜੇ ਤੁਹਾਨੂੰ ਅੱਜ ਦੀ ਤਾਰੀਖ ਦੇ ਵਿੱਚ ਲੱਗਦਾ, ਜਿੱਦਾਂ ਅੱਜ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਅਕਾਲੀ ਸਿੱਧੇ ਤੌਰ ਤੇ ਫਸਦੇ ਪਏ ਸੀਗੇ, ਇਸੇ ਕਰਕੇ ਕਲੋਜ਼ਰ ਰਿਪੋਰਟ ਆਈ ਆ, ਜੇ ਤੁਹਾਨੂੰ ਇਸ ਗੱਲ ਦਾ ਇਲਮ ਸੀਗਾ, ਐਲਾਨ ਸੀਗਾ, ਤਾਂ ਤੁਸੀਂ ਇਹ ਚੀਜ਼ ਜਿਹੜੀ ਆ ਵਾਪਸ ਕਿਉਂ ਨਹੀਂ ਕਰਵਾਈ? ਔਰ ਦੂਜੀ ਗੱਲ ਇਹ ਆ ਕਿ ਜੇ ਨਹੀਂ ਸੀ ਹੋ ਰਹੀ, ਕੋਈ ਉੱਤੋਂ ਦਬਾਅ ਪੈ ਰਿਹਾ ਸੀਗਾ, ਤੇ ਤੁਸੀਂ ਪਬਲਿਕ ਨੂੰ ਉਦੋਂ ਕਿਉਂ ਨਹੀਂ ਦੱਸਿਆ? ਜਦੋਂ ਕਲੋਜ਼ਰ ਰਿਪੋਰਟ ਆ ਗਈ ਉਦੋਂ ਤੁਸੀਂ ਇਹ ਸਾਰੇ ਰਾਗ ਜਿਹੜੇ ਆ, ਅੜਾਟ ਰਾਗ, ਉਹ ਕਿਉਂ ਆਪਣੇ ਸ਼ੁਰੂ ਕਰ ਦਿੱਤੇ? ਸਭ ਤੋਂ ਵੱਡਾ ਸਵਾਲ ਤੇ ਇਹ ਆ। ਦੂਜੀ ਗੱਲ ਇਹ ਆ ਕਿ ਤੁਹਾਡੇ ਹੀ ਐਸਆਈਟੀ ਦੇ ਜਿਹੜੇ ਅਹਿਮ ਮੈਂਬਰ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਕਹਿੰਦੇ ਕਿ ਸਾਡੇ ਲਈ ਤੇ ਸਗੋਂ ਹੋਰ ਮੌਕੇ ਪੈਦਾ ਹੋਇਆ, ਤਾਂ ਅਸੀਂ ਇਸ ਮਾਮਲੇ ਦੇ ਵਿੱਚ ਹੋਰ ਵੀ ਖੁੱਲ੍ਹ ਕੇ ਕੰਮ ਕਰ ਸਕਦੇ ਹਾਂ। ਜੋ ਕੋਟਕਪੂਰਾ ਦੇ ਵਿੱਚ ਹੈ ਜਾਂ ਬਹਿਬਲ ਦੇ ਵਿੱਚ ਹੋਇਆ, ਤਾਂ ਉਹਦੇ ਵਿੱਚ ਵੀ ਤਾਂ ਅਕਾਲੀਓ ਹੀ ਤੁਸੀਂ ਦੱਸਦੇ ਹੋ ਕਿ ਸ਼ਾਮਲ ਆ, ਇਹਨਾਂ ਨੇ ਸਭ ਕੁਝ ਕਰਵਾਇਆ। ਤਾਂ ਉਹਨਾਂ ਮਸਲਿਆਂ ਨੂੰ ਕਿਸੇ ਪਾਸੇ ਲਾ ਦਿਓ, ਤਣ ਪੱਤਲ ਲਾ ਦਿਓ। ਪਰ ਬੇਅਦਬੀ ਦੇ ਮਾਮਲੇ ਦੇ ਵਿੱਚ ਦੇਖੋ, ਸਭ ਤੋਂ ਵੱਡਾ ਸਵਾਲ ਤੇ ਇਹਨਾਂ ਨੂੰ ਇਹੀ ਬਣਦਾ ਹੈ ਕਿ ਤੁਸੀਂ ਭਾਈ ਸਾਹਿਬ ਜੇ ਮਤਾ ਪਾਇਆ ਸੀ ਵਿਧਾਨ ਸਭਾ ਦੇ ਵਿੱਚ, ਉਸ ਤੋਂ ਬਾਅਦ ਕਿਹੜੀ ਉਹ ਪਾਵਰ ਸੀਗੀ ਜਿਹਨੇ ਉਹ ਕੇਸ ਜਿਹੜੇ ਵਾਪਸ ਨਹੀਂ ਆਉਣ ਦਿੱਤੇ? ਪਹਿਲਾ ਸਵਾਲ ਇਹ ਆ। ਦੂਜੀ ਗੱਲ, ਉਧਰ ਜਿਹੜੇ ਪ੍ਰਧਾਨ ਆ ਸੁਖਬੀਰ ਸਿੰਘ ਜੀ ਬਾਦਲ, ਉਹ ਵੀ ਅੱਜ ਕੱਲ ਸੁਰ ਜਿਹੜੇ ਆ ਚੜ੍ਹਦੇ ਸੂਰਜ ਦੇ ਨਾਲ ਹੀ ਬਦਲ ਲੈਂਦੀ ਆ। ਜਿੱਦਾਂ ਪਹਿਲਾਂ ਕਲੋਜ਼ਰ ਰਿਪੋਰਟ ਨੂੰ ਉਹਨਾਂ ਨੇ ਬੜਾ ਮਾੜਾ ਕੰਮ ਦੱਸਿਆ, ਬਾਅਦ ਦੇ ਵਿੱਚ ਸਿਫਤ ਕਰ ਦਿੱਤੀ, ਅੱਜ ਫਿਰ ਜਲਾਲਾਬਾਦ ਦੇ ਵਿੱਚ ਗਏ ਤੇ ਫਿਰ ਅੱਜ ਉਹਨਾਂ ਨੇ ਇਸ ਰਿਪੋਰਟ ਨੂੰ ਇਨਡਾਇਰੈਕਟਲੀ ਸਹੀ ਕਰਾਰ ਦਿੱਤਾ। ਤਾਂ ਕਹਿਣ ਦਾ ਮਤਲਬ ਹੈ ਕਿ ਸੁਰ ਸਾਰਿਆਂ ਦੇ ਜਿਹੜੇ ਆ ਉਹ ਹਿਲਦੇ ਰਹਿੰਦੇ ਆ, ਤਾਰ ਵਾਂਗੂ, ਬਿਲਕੁਲ ਬਰੀਕ ਤਾਰ ਜਿੱਦਾਂ ਹੁੰਦੀ ਆ। ਖੈਰ, ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਡੇ ਸਵਾਲ ਦਾ ਪਹਿਲਾਂ ਜਵਾਬ ਦੇਣਾ ਚਾਹੀਦਾ ਕਿ ਤੁਹਾਡੀ ਅਸੈਂਬਲੀ ਦਾ ਪਾਇਆ ਮਤਾ ਜਿਹੜਾ
ਕੀ ਉਹਦਾ ਪਤਾ, ਕੀ ਉਹਦੀ ਗੱਲਬਾਤ ਹੈ, ਹੁਣ ਦੱਸੋ ਜ਼ਰੂਰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਿੱਧੂ ਨੂੰ ਹੁਣ ਦਿੱਲੀ ਦੇ ਵਿੱਚ ਮਿਲ ਸਕਦੀ ਆ ਵੱਡੀ ਜ਼ਿੰਮੇਵਾਰੀ। ਦੇਖੋ ਅੱਜ ਇਹ ਖਬਰਾਂ ਜਿਹੜੀਆਂ ਉਹ ਕਾਫੀ ਵਾਇਰਲ ਹੋਈਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਆ ਉਹ ਦਿੱਲੀ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮਤਲਬ ਕਿ ਜਿੱਦਾਂ ਪਿੱਛੇ ਜੇ ਬੀਬੀ ਸ਼ੀਲਾ ਦੀਕਸ਼ਿਤ ਜਿਹੜੀ ਚੱਲ ਵਸੀ ਆ, ਤਾਂ ਉਸ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡੀ ਪਦਵੀ ਕਾਂਗਰਸ ਦੀ ਸਟੇਟ ਇਕਾਈ ਦਾ ਹੈਡ ਜਿਹੜਾ ਹੁੰਦਾ ਉਹਦੀ ਉਹ ਖਾਲੀ ਪਈ ਆ। ਤੇ ਕੁਝ ਖਬਰਾਂ ਇਹ ਕਹਿੰਦੀਆਂ ਕਿ ਨਵਜੋਤ ਸਿੰਘ ਸਿੱਧੂ ਇਸ ਦੌੜ ਦੇ ਵਿੱਚ ਹੁਣ ਸਭ ਤੋਂ ਅੱਗੇ ਆ ਕਿ ਉਹਨਾਂ ਨੂੰ ਦਿੱਲੀ ਸਟੇਟ ਇਕਾਈ ਦਾ ਹੈਡ ਬਣਾਇਆ ਜਾ ਸਕਦਾ, ਭਾਵ ਪ੍ਰਧਾਨ ਬਣਾਇਆ ਜਾ ਸਕਦਾ। ਤਾਂ ਹੁਣ ਦੇਖਦੇ ਆ ਅੱਗੇ ਕੀ ਵਾਪਰਦਾ, ਕੀ ਵਾਕਿਆ ਇਹਨਾਂ ਖਬਰਾਂ ਦੇ ਵਿੱਚ ਸੱਚਾਈ ਆ ਜਾਂ ਕਈ ਵਾਰ ਤੁੱਕੇਬਾਜ਼ੀ ਵੀ ਹੋ ਜਾਂਦੀ ਆ। ਮਤਲਬ ਅੱਗੇ ਤੁੱਕੇਬਾਜ਼ੀ ਚੱਲਦੀ ਸੀਗੀ ਕਿ ਕੀ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਸੁਨੀਲ ਜਾਖੜ ਦੀ ਜਗ੍ਹਾ ਲਊਗਾ ਇੱਥੇ ਪੰਜਾਬ ਦੇ ਵਿੱਚ, ਸ਼ਾਇਦ ਇਹਨੂੰ ਇੱਥੇ ਪੰਜਾਬ ਦਾ ਪ੍ਰਧਾਨ ਬਣਾ ਦੇਣਗੇ। ਔਰ ਕਮਾਲ ਦੀ ਗੱਲ ਹੈ ਕਿ ਉਹੀ ਲੋਕ ਅੱਜ ਟਵੀਟ ਕਰ ਰਹੇ ਸੀ, ਉਹੀ ਲੋਕ ਹੀ ਅੱਜ ਫੇਸਬੁੱਕ ਤੇ ਪੋਸਟਾਂ ਪਾਉਂਦੇ ਸੀ ਜਿਹੜੇ ਕੁਝ ਦਿਨ ਪਹਿਲਾਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਤੁਰੇ ਹੋਏ ਸੀਗੇ। ਪਰ ਫਿਰ ਸਵਾਲ ਇੱਥੇ ਉੱਠੇਗਾ ਕਿ ਸਿੱਧੂ ਸਾਹਿਬ ਤੇ ਕਹਿ ਚੁੱਕੇ ਕਿ ਮੈਂ ਪੰਜਾਬ ਛੱਡਣਾ ਨਹੀਂ, ਮੈਂ ਭਾਜਪਾ ਛੱਡ ਕੇ ਆਇਆ ਵਾਂ, ਪੰਜਾਬ ਨਹੀਂ ਛੱਡਣਾ, ਪੰਜਾਬ ਮੇਰੀ ਰੂਹ ਆ, ਪੰਜਾਬ ਮੇਰਾ ਸਾਹ ਆ। ਤਾਂ ਕੀ ਜੇ ਦਿੱਲੀ ਦੀ ਪ੍ਰਧਾਨਗੀ ਮਿਲਦੀ ਹੈ, ਵੇਖੋ ਇਹ ਹਾਈਪੋਥੈਟੀਕਲ ਗੱਲ ਆ, ਇਹ ਹਾਲੇ ਇੱਕ ਕਿਆ ਅਸਰ ਆਈ ਆ। ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਇਹੋ ਜਿਹਾ ਫੈਸਲਾ ਲਊਗਾ। ਤਾਂ ਜੇ ਮੰਨ ਲਓ ਉਹ ਇਸ ਚੀਜ਼ ਨੂੰ ਪ੍ਰਵਾਨ ਕਰ ਲੈਂਦਾ ਤਾਂ ਕੀ ਫਿਰ ਉੱਥੇ ਸਵਾਲ ਨਹੀਂ ਉੱਠੂਗਾ ਕਿ ਹੁਣ ਪੰਜਾਬ ਕਿਹਦੇ ਆਸਰੇ ਛੱਡ ਕੇ ਚੱਲੇ ਹੋ? ਨਵਜੋਤ ਸਿੱਧੂ ਜੋ ਇਹਨਾਂ ਦੀ ਵਾਇਕ ਹੈ ਉਹਦੇ ਆਸਰੇ? ਤਾਂ ਇਹ ਦੱਸਣਾ ਹੋਏਗਾ। ਫਿਰ ਉੱਥੇ ਨਵਜੋਤ ਸਿੰਘ ਸਿੱਧੂ ਕਸੂਤਾ ਫਸ ਜਾਊਗਾ। ਤਾਂ ਇਸ ਕਰਕੇ ਲੱਗਦਾ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਭੱਜ ਕੇ ਇਹ ਕਮਾਨ ਸਾਂਭ ਲਊਗਾ। ਬਹੁਤ ਸੋਚ, ਬਹੁਤ ਵਿਚਾਰ ਕੇ ਫਿਰ ਕੋਈ ਫੈਸਲਾ ਬਣਾ ਸਕਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਅੱਗੇ ਜਿਹੜੇ ਫੈਸਲੇ ਲਏ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਕੁ ਫਾਇਦੇਮੰਦ ਸਾਬਤ ਹੋਏ ਆ। ਤਾਂ ਨਵਜੋਤ ਸਿੰਘ ਸਿੱਧੂ ਹੁਣ ਉਸ ਪੋਜੀਸ਼ਨ ਤੇ ਖੜਾ ਜਿਸ ਪੋਜੀਸ਼ਨ ਤੇ ਖੜ ਕੇ ਉਹ ਬਹੁਤੇ ਰਿਸਕ ਨਹੀਂ ਲੈ ਸਕਦਾ। ਤਾਂ ਉਹਨੂੰ ਬਹੁਤ ਸੋਚ ਕੇ ਫੈਸਲਾ ਲੈਣਾ ਪਊਗਾ ਕਿ ਮੈਂ ਕਿੱਧਰ ਜਾਵਾਂ, ਇੱਧਰ ਜਾਵਾਂ ਜਾਂ ਉੱਧਰ ਜਾਵਾਂ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਲੱਖਾਂ ਰੁਪਏ ਲੈ ਕੇ ਨਸ਼ਾ ਤਸਕਰ ਨੂੰ ਛੱਡਣ ਵਾਲਾ ਥਾਣੇਦਾਰ ਹੁਣ ਗ੍ਰਿਫਤਾਰ। ਏਦਾਂ ਹੀ ਲੱਗਣੀਆਂ ਚਾਹੀਦੀਆਂ ਹੱਥ ਕੜੀਆਂ ਇਹਨਾਂ ਦੇ ਜੀ, ਜਿਹੜੀ ਦੂਜੇ ਦੇ ਗੁੱਟ ਤੇ ਲੱਗੀ ਹੱਥ ਕੜੀ ਖੋਲ ਦਿੰਦੇ ਆ ਚੰਦ ਸਿੱਕਿਆਂ ਲਈ, ਚੰਦ ਨੋਟਾਂ ਲਈ। ਵੈਸੇ ਅੱਜ ਕੱਲ ਤੇ ਡਾਲਰ ਵੀ ਆਉਣ ਲੱਗ ਪਏ ਆ, ਤੋਹਫੇ ਚ ਡਾਲਰ, ਮਹਿੰਗੀਆਂ ਸ਼ਰਾਬਾਂ ਵੀ ਆਉਂਦੀਆਂ, ਸਭ ਕੁਛ ਆਉਂਦੇ, ਮਹਿੰਗੇ ਫੋਨ ਵੀ ਆਉਂਦੇ ਆ। ਤਾਂ ਖੈਰ STF ਵੱਲੋਂ ਇਹ ਗ੍ਰਿਫਤਾਰੀ ਜਿਹੜੀ ਹੋਈ ਆ ਉਹ ਕੁਲਦੀਪ ਸਿੰਘ ਨਾਂ ਦੇ ਕਿਸੇ ਨਸ਼ਾ ਤਸਕਰ ਨੂੰ ਮਈ ਮਹੀਨੇ ਚ ਛੱਡਣ ਦੇ ਕਰਕੇ ਹੋਈ ਆ। ਦੱਸਦੇ ਆ ਕਿ ਇਸ ਰਿਹਾਈ ਬਦਲੇ ਥਾਣੇਦਾਰ ਨੇ 7,30,000 ਰੁਪਇਆ ਲਿਆ ਸੀਗਾ। ਤਾਂ ਜਿਹੜਾ ਸਬ ਇੰਸਪੈਕਟਰ ਸੁਖਮਿੰਦਰ ਸਿੰਘ ਹੈ ਜਿਹੜਾ ਉਹ ਇਹਨਾਂ ਨੇ ਗ੍ਰਿਫਤਾਰ ਕੀਤਾ ਧਾਰਾ 384, 452 ਭ੍ਰਿਸ਼ਟਾਚਾਰ ਐਕਟ ਦੇ ਤਹਿਤ। ਤਾਂ ਉਸ ਬੰਦੇ ਤੇ ਦੋਸ਼ ਆ ਕਿ ਉਹਨੇ ਲਗਭਗ 7.5 ਲੱਖ ਰੁਪਇਆ ਲੈ ਕੇ ਤੇ ਫਿਰ ਦੋਸ਼ੀ ਹੈ ਜਿਹੜਾ ਬੰਦਾ ਛੱਡ ਦਿੱਤਾ ਜਾਂ ਨਸ਼ਾ ਤਸਕਰ ਛੱਡ ਦਿੱਤਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ, ਸਹੀ ਜੇ ਅੰਦਾਜ਼ਾ ਲੱਗ ਜੂ, ਕਿਉਂਕਿ ਜਿਹੋ ਜਿਹਾ ਦਾਮ ਤੇਹੋ ਜਿਹਾ ਕੰਮ। ਜੇ ਕਿਸੇ ਨੇ 7.5 ਲੱਖ ਰੁਪਇਆ ਦਿੱਤਾ ਤੇ ਇਹਦਾ ਮਤਲਬ ਆ ਕਿ ਜਿਹੜੀ ਰਿਕਵਰੀ ਹੋਊਗੀ ਕਾਫੀ ਵੱਡੀ ਹੋਊਗੀ। ਇਹ ਵੇਖਣ ਵਾਲੀ ਗੱਲ ਆ, ਕਿਉਂਕਿ ਜੇ ਛੋਟੀ ਰਿਕਵਰੀ ਹੁੰਦੀ, ਕਿਉਂਕਿ ਰਿਕਵਰੀਆਂ 3 ਪ੍ਰਕਾਰ ਦੀਆਂ ਹੁੰਦੀਆਂ, ਇੱਕ ਹੁੰਦੀ ਹੈ ਸਮਾਲ, ਇੱਕ ਨਾਨ ਕਮਰਸ਼ੀਅਲ, ਇੱਕ ਹੁੰਦੀ ਹੈ ਕਮਰਸ਼ੀਅਲ। ਕਮਰਸ਼ੀਅਲ ਦੇ ਵਿੱਚ ਵੱਟਾ ਬਹੁਤ ਭਾਰਾ ਹੁੰਦਾ, ਨਾਨ ਕਮਰਸ਼ੀਅਲ ਦੇ ਵਿੱਚ ਥੋੜਾ ਜਿਹਾ ਹੌਲਾ ਹੁੰਦਾ, ਸਮਾਲ ਦੇ ਵਿੱਚ ਬਿਲਕੁਲ ਹੀ ਸਮਾਲ ਹੁੰਦਾ, ਛੋਟਾ ਹੁੰਦਾ। ਤਾਂ ਇਹ 3 ਕੈਟਾਗਰੀਆਂ ਹੁੰਦੀਆਂ। ਤਾਂ ਇਹਦਾ ਮਤਲਬ ਆ ਕਿ ਇਹ ਕਮਰਸ਼ੀਅਲ ਰਿਕਵਰੀ ਹੋਏਗੀ ਜਿਹਦਾ ਸੌਦਾ ਜਿਹੜਾ 7,30,000 ਰੁਪਏ ਚ ਹੁੰਦਾ। ਪਰ ਇਹ ਪਹਿਲੀ ਦਫਾ ਨਹੀਂ ਜਦੋਂ ਇਹਨਾਂ ਨੇ ਆਪਣਾ ਹੀ ਬੰਦਾ ਕੋਈ ਫੜਿਆ ਹੋਵੇ। ਇੰਦਰਜੀਤ ਇਹਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਆ। ਫਿਰ ਉਸ ਤੋਂ ਬਾਅਦ ਰਾਮਪੁਰੇ ਫੂਲ ਦਾ ਇੱਕ ਥਾਣੇਦਾਰ ਫੜਿਆ ਗਿਆ ਸੀ, ਗੁਰਦਾਸਪੁਰ ਇਲਾਕੇ ਦਾ ਇੱਕ ਥਾਣੇਦਾਰ ਫੜਿਆ ਗਿਆ ਸੀ, ਫਾਜ਼ਿਲਕਾ ਤੋਂ ਇਹਨਾਂ ਦੇ ਮੁਲਾਜ਼ਮ ਫੜੇ ਗਏ ਸੀ, ਕਿਉਂਕਿ ਉਦੋਂ ਵੀ STF ਦਾ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੁੰਦਾ ਸੀ। ਤਾਂ ਬਹੁਤ ਧੜੱਲੇ ਨਾਲ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਸੀ। ਔਰ ਸੱਚ ਆ, ਹਕੀਕਤ ਆ, ਇੱਕ ਵਾਰੀ ਤੇ ਇਹਨਾਂ ਦੇ STF ਦੇ ਬੰਦੇ ਫੜੇ ਗਏ ਸੀ ਖੁਦ, ਜਿਨ੍ਹਾਂ ਨੇ ਪੈਸੇ ਲੈ ਕੇ ਬੰਦਾ ਛੱਡ ਦਿੱਤਾ ਸੀਗਾ। ਔਰ ਉਹ ਬੰਦਾ ਦੁਬਾਰਾ ਫੜਿਆ ਗਿਆ। ਜਦੋਂ ਦੁਬਾਰਾ ਫੜਿਆ ਗਿਆ ਉਹਨੇ ਆਖਿਆ ਯਾਰ ਮੈਨੂੰ ਛੱਡ ਦਿਓ, ਜਿਵੇਂ ਤੁਸੀਂ ਅੱਗੇ ਸੈਟਿੰਗ ਕੀਤੀ ਸੀ। ਉਹਨੇ ਆਖਿਆ ਲਾਂਤਿਆ ਅੱਗੇ ਸੈਟਿੰਗ ਕੀਤੀ ਸੀ, ਉਹ ਕਹਿੰਦਾ 15 ਦਿਨ ਪਹਿਲਾਂ ਤੇ ਤੁਸੀਂ ਛੱਡਿਆ ਤੁਹਾਡੇ ਬੰਦਿਆਂ ਨੇ, ਤੇ ਹੁਣ ਵੀ ਛੱਡ ਦਿਓ, ਪੈਸੇ ਥੋੜੇ ਜਿਹੇ ਵੱਧ ਲੈ ਲਓ, 15 ਦਿਨਾਂ ਚ ਹੋ ਸਕਦਾ ਮਹਿੰਗਾਈ ਦਾ ਸੂਚਕਾਂਕ ਅੰਕ ਹੈ ਜਿਹੜਾ ਥੋੜਾ ਜਿਹਾ ਵੱਧ ਗਿਆ ਹੋਵੇ।
ਉਹਨਾਂ ਨੇ ਫਿਰ ਉਸ ਗੱਲ ਦੇ ਆਧਾਰ ਤੇ ਆਪਣੀਆਂ ਗ੍ਰਿਫਤਾਰੀਆਂ ਜਿਹੜੀਆਂ ਜਾ ਕੇ ਪੁਲਿਸ ਵਾਲਿਆਂ ਦੀਆਂ ਵੀ ਕੀਤੀਆਂ ਸੀਗੀਆਂ। ਤਾਂ ਖੈਰ ਇਹੀ ਇੱਕ ਸਭ ਤੋਂ ਵੱਡਾ ਪੰਗਾ ਹੈ ਜਿਹੜਾ ਕਿ ਡਰੱਗ ਸਪਲਾਈ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਅੜੰਗਾ ਬਣਦਾ, ਕਿਉਂਕਿ ਇਹਨਾਂ ਦੇ ਆਪਣੇ ਬੰਦੇ ਆ ਜਿਹੜੇ ਉਹ ਰਲੇ ਹੋਏ ਆ, ਔਰ ਰਲੇ ਕੀ ਆ ਗਲੇ ਵੀ ਹੋਏ ਆ ਕਿ ਜੇ ਬੰਦਾ ਫੜ ਵੀ ਲਿਆ ਤਾਂ ਵੀ ਛੱਡ ਦਿੰਦੇ ਆ, ਔਰ ਇੱਥੋਂ ਤੱਕ ਕਿ ਜੇ ਨਹੀਂ ਵੀ ਛੱਡਦੇ ਅਦਾਲਤ ਤੱਕ ਵੀ ਚਲੇ ਜਾਂਦਾ ਮਾਮਲਾ, ਫਿਰ ਵੀ ਉਹਨੂੰ ਬਰੀ ਕਰਾਉਣ ਦੇ ਰਸਤੇ ਆ ਜਿਹੜੇ ਉਹ ਦੇ ਦਿੰਦੇ ਆ। ਜੀ 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 ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਅੰਤਰਰਾਸ਼ਟਰੀ ਨਗਰ ਕੀਰਤਨ ਤੋਂ ਪਹਿਲਾਂ ਚਾਵਲੇ ਤੇ ਸਿਰਸੇ ਦੀ ਜੱਫੀ ਨੇ ਪਾਤਾ ਕਲੇਸ਼, ਵੀਡੀਓ ਹੋ ਗਈ ਹੈ ਹੁਣ ਵਾਇਰਲ। ਇਹ ਜੱਫੀ ਨਹੀਂ ਹੈ, ਸਮਝ ਲਓ ਕਿ ਵਿਵਾਦਾਂ ਦਾ ਜੱਟ ਜੱਫਾ ਆ। ਅੱਗੇ ਸਿੱਧੂ ਨੂੰ ਲੱਗ ਗਿਆ ਸੀਗਾ, ਨਵਜੋਤ ਸਿੰਘ ਸਿੱਧੂ ਨੂੰ ਵੀ ਇਸੇ ਤਰ੍ਹਾਂ ਹੈ ਜੱਫਾ ਲੱਗਾ ਸੀਗਾ, ਪਰ ਇਹ ਕਾਫੀ ਰੌਲਾ ਪਿਆ। ਹੁਣ ਮਨਜਿੰਦਰ ਸਿੰਘ ਸਿਰਸਾ ਉਧਰ ਗਏ, ਉਧਰੋਂ ਵੀਡੀਓ ਪਾ ਰਹੇ ਆ, ਉਹ ਕਿਤੇ ਨਾ ਜਿਹੜੇ ਸ਼ਾਹਿਦ ਕਪੂਰ ਹੋਣੀ ਆ, ਉਹ ਸੈਲੀਬ੍ਰਿਟੀ ਆ, ਉਹਨੇ ਉੜਤਾ ਪੰਜਾਬ ਫਿਲਮ ਬਣਾਈ ਸੀਗੀ, ਉਹ ਕਿਤੇ ਪਾਰਟੀ ਪੂਟੀ ਕਰਨ ਡਏ, ਪਤਾ ਨਹੀਂ ਕਿਤੇ ਬੈਠੇ ਆ, ਤੇ ਉਹਨਾਂ ਤੇ ਵੀ ਸਿਰਸਾ ਸਾਹਿਬ ਨੇ ਪਾਰਟੀ, ਕਹਿੰਦਾ ਉੜਤਾ ਪੰਜਾਬ ਨਹੀਂ ਉੜਤਾ ਬਾਲੀਵੁੱਡ ਆ, ਇਹ ਸਾਡੇ ਪੰਜਾਬ ਦੀਆਂ ਗੱਲਾਂ ਕਰਦੇ ਸੀ, ਆਪ ਹੀ ਰੱਜੇ ਪੁਜੇ ਬੈਠੇ ਆ। ਤੇ ਲੋਕ ਕਹਿੰਦੇ ਆ ਕਿ ਉਹ ਤੇ ਸੈਲੀਬ੍ਰਿਟੀ, ਉਹਨਾਂ ਦਾ ਤਾਂ ਕੰਮ ਹੈ, ਉਹਨਾਂ ਨੂੰ ਭਾਵੇਂ ਲੈ ਕੇ ਤੇ ਤੁਸੀਂ ਕੋਈ ਹੋਰ ਫਿਲਮ ਬਣਵਾ ਲਓ, ਉਹਨਾਂ ਦਾ ਕੰਮ ਹੀ ਕਰਨਾ। ਖੈਰ ਉੜਤਾ ਪੰਜਾਬ ਦੇ ਨਾਲ ਉਹਨਾਂ ਦਾ ਕੀ ਲੈਣਾ ਦੇਣਾ, ਮਤਲਬ ਉਧਰੋਂ ਵੀਡੀਓ ਪਾ ਰਹੇ ਆ, ਧੜਾ ਕੰਮ ਜਾਰੀ ਆ, ਉਧਰੋਂ ਵੀਡੀਓ ਤੇ ਸਾਰਾ ਰਾਜਨੀਤੀ ਵਾਲਾ ਚੱਲਦਾ ਪਿਆ ਕੰਮ। ਤਾਂ ਇਹ ਉੱਥੇ ਗਏ ਆ, ਤੇ ਜਿਹੜਾ ਇੱਕ ਗੋਪਾਲ ਸਿੰਘ ਚਾਵਲਾ ਇੱਥੇ ਚਰਚਾ ਚ, ਮੇਰੇ ਖਿਆਲ ਦੇ ਨਾਲ ਪਾਕਿਸਤਾਨ ਚ ਉਹਨੂੰ ਇੰਨੀ ਤਵੱਜੋ ਨਹੀਂ ਦਿੰਦਾ ਹੋਣਾ ਜਿੰਨਾ ਇੱਥੋਂ ਵਾਲਾ ਦਿੰਦਾ। ਗੋਪਾਲ ਸਿੰਘ ਚਾਵਲਾ ਨੂੰ ਪਤਾ ਨਹੀਂ ਕੀ ਇਹਨਾਂ ਨੇ ਬਣਾ ਰੱਖਿਆ, ਤਾਂ ਉਹ ਇੱਕ ਇਹਨਾਂ ਦੀ ਫੋਟੋ ਸਾਹਮਣੇ ਆ ਗਈ। ਉਸ ਤੋਂ ਬਾਅਦ ਫਿਰ ਸਿਰਸਾ ਸਾਹਿਬ ਦੀ 46 ਸੈਕਿੰਡ ਦੀ ਫੋਟੋ ਆ ਗਈ। ਸਿਰਸਾ ਕਹਿੰਦਾ ਕਿ ਦੇਖੋ ਜੀ ਇਹ ਸਾਜ਼ਿਸ਼ ਹੈ, ਇਹ ਬਹੁਤ ਚਲਾਕ ਆਦਮੀ ਆ, ਜਿੱਥੇ ਅਸੀਂ ਚਾਹ ਪਾਣੀ ਪੀਂਦੇ ਪਏ ਹਾਂ, ਜਲਪਾਨ ਕਰਦੇ ਪਏ ਤਾਂ ਇਹ ਉੱਥੇ ਚੁੱਪ ਚਪੀਤੇ ਆ ਗਿਆ ਤੇ ਮਿਲਿਆ ਕਿ ਲਿਆ, ਕਹਿੰਦਾ ਮੈਂ ਜਦੋਂ ਵੇਖਿਆ ਕਿ ਚਾਵਲਾ ਆ ਗਿਆ, ਮੈਂ ਲਈ ਦਾ ਦਈ ਦਾ ਬਾਹਰ ਨਿਕਲਿਆ, ਇਹ ਮੇਰੇ ਧੁੱਪ ਦੇ ਕੇ ਨਾਲ ਹੀ ਆ ਗਿਆ, ਪਿੱਛੇ ਹੀ ਆ ਗਿਆ, ਤੇ ਪਿੱਛੇ ਆ ਕੇ ਇਹਨੇ ਆਪਣੇ ਗਨਮੈਨ ਨੂੰ ਇਸ਼ਾਰਾ ਕੀਤਾ ਤੇ ਉਹਨੇ ਫੋਟੋ ਖਿੱਚ ਮਾਰੀ। ਆ ਕਹਾਣੀ ਆ। ਸੋ ਉਧਰ ਚਾਵਲਾ ਕਹਿੰਦਾ ਨਹੀਂ ਅਸੀਂ ਕੱਲੀ ਫੋਟੋ ਹੀ ਨਹੀਂ ਖਿੱਚੀ, ਗੱਲਬਾਤ ਹੀ ਨਹੀਂ ਕੀਤੀ, ਜੱਫੀਆਂ ਵੀ ਪਾਈਆਂ। ਸੋ ਹੁਣ ਪਤਾ ਨਹੀਂ ਸੱਚ ਹੈ ਝੂਠ ਆ, ਪਰ ਜਿਹੜੇ ਨਵਜੋਤ ਸਿੰਘ ਸਿੱਧੂ ਵਾਰੀ ਬੜਾ ਚੀਕਦੇ ਸੀ, ਚੀਕ ਝਾੜਾ ਕਰਦੇ ਸੀ, ਹੁਣ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਹੈ। ਉਹ ਤੇ ਕਹਿੰਦੇ ਸੀ ਇਹਨੂੰ ਕਾਂਗਰਸ ਚੋਂ ਕੱਢ ਦਿਓ, ਇਹ ਕਰ ਦਿਓ, ਦੇਸ਼ ਧਰੋਹੀ ਐਲਾਨ ਦਿਓ, ਪਰ ਜਿਸ ਤਰ੍ਹਾਂ ਦੀ ਫੋਟੋ ਆਈ ਹੈ ਹੁਣ ਮਨਜਿੰਦਰ ਸਿੰਘ ਸਿਰਸਾ ਤੜਫਦਾ ਪਿਆ। ਮਾੜਾ ਮੋਟਾ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਸਿਰਸਾ ਸਾਹਿਬ ਤੁਹਾਨੂੰ ਵੀ ਪਤਾ ਉੱਥੇ ਗੋਪਾਲ ਸਿੰਘ ਚਾਵਲਾ ਰਹਿੰਦਾ, ਤੁਸੀਂ ਪਹਿਲਾਂ ਹੀ ਬਚ ਕੇ ਰਹਿੰਦੇ ਥੋੜਾ ਜਿਹਾ, ਕਿਉਂਕਿ ਤੁਹਾਡੇ ਲਈ ਤੇ ਉਹ ਹਊਆ। ਬਾਕੀ ਗੋਪਾਲ ਸਿੰਘ ਚਾਵਲਾ ਜੇ ਮੰਨ ਲਓ ਉੱਥੇ ਬਹਿ ਵੀ ਗਿਆ ਕਿਸੇ ਕੋਲ, ਮੈਂ ਕਹਿੰਦਾ ਚਾਹੇ ਸਿਰਸਾ ਚਾਹੇ ਸਿੱਧੂ ਆ, ਜੇ ਬਹਿ ਵੀ ਜਾਂਦਾ ਕੀ ਲੈ ਜਾਂਦਾ। ਇੱਥੇ ਤਾਲਿਬਾਨੀ ਤੇ ਅਮਰੀਕੀ ਇੱਕ ਟੇਬਲ ਤੇ ਬੈਠਣ ਡਏ ਆ, ਇੱਥੇ ਨਾਰਥ ਕੋਰੀਆ ਵਾਲੇ ਸਾਊਥ ਕੋਰੀਆ ਵਾਲੇ ਇੱਕ ਟੇਬਲ ਤੇ ਬੈਠਣ ਡਏ ਆ, ਤੇ ਜੇ ਕਿਤੇ ਬਹਿ ਜਾਂਦੇ ਕਿਤੇ ਆਖਰ ਆਉਣ ਲੱਗੀ। ਇਹ ਸੋਚ ਦਾ ਦਾਇਰਾ ਥੋੜਾ ਜਿਹਾ ਵਧਾਉਣਾ ਚਾਹੀਦਾ। ਬਿਲਕੁਲ ਜੀ, ਅਸਲ ਦੇ ਵਿੱਚ ਮਸਲੇ ਤਾਂ ਫਿਰ ਗੱਲਾਂ ਬਾਤਾਂ ਦੇ ਨਾਲ ਹੀ ਸੁਲਝਣੇ ਨੇ, ਉਹਦੇ ਨਾਲ ਹੀ ਹੱਲ ਹੋਣੇ ਨੇ, ਇੱਦਾਂ ਰੌਲਾ ਰੱਪਾ ਪਾ ਕੇ ਤਾਂ ਕੁਛ ਵੀ ਨਹੀਂ ਬਣਦਾ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੰਜਾਬ ਅੰਦਰ ਇੱਕ ਟੋਲ ਪਲਾਜ਼ਾ ਹੋਇਆ ਨਿਲਾਮ। ਇਹ ਨਿਸ਼ਾਨੀ ਆ ਵੀ ਘਰੇ ਕਿੰਨਾ ਗੁਰੇਜ ਕਿਹਾ ਕਿ ਟੋਲ ਪਲਾਜ਼ਾ ਹੀ ਜਿਹੜਾ ਉਹ ਨਿਲਾਮ ਹੋ ਰਿਹਾ, ਹੋਇਆ ਨਹੀਂ ਬਸ ਹੋ ਜਾਣਾ ਕਹਿੰਦੇ ਆ। ਦੇਖੋ ਇਹ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕੱਥੂ ਨੰਗਲ ਦੇ ਲਾਗੇ ਇੱਕ ਟੋਲ ਪਲਾਜ਼ਾ, ਤੇ ਦੱਸਦੇ ਆ ਕਿ ਅਦਾਲਤ ਨੇ ਇਹਨੂੰ ਨਿਲਾਮ ਕਰਨ ਦੇ ਹੁਕਮ ਦੇ ਦਿੱਤੇ ਆ, ਕਿਉਂਕਿ ਇਹ ਜਦੋਂ ਹਾਈਵੇ ਬਣਿਆ ਸੀਗਾ ਮੇਰੇ ਖਿਆਲ ਦੇ ਨਾਲ 90 ਦੇ ਦਹਾਕੇ ਚ ਬਣਿਆ, ਸ਼ੁਰੂ ਦੇ ਚ ਜਦੋਂ 90 ਦਾ ਦਹਾਕਾ ਸੀ ਉਦੋਂ ਇਹ ਹਾਈਵੇ ਬਣਿਆ। ਤੇ ਕਹਿੰਦੇ ਆ ਕਿ ਉਸ ਟਾਈਮ ਜਦੋਂ ਜ਼ਮੀਨ ਐਕਵਾਇਰ ਕੀਤੀ ਗਈ ਸੀਗੀ ਤਾਂ ਕਿਸਾਨ ਦਾ ਕੋਈ ਇੰਟਰਸਟ ਕੋਈ ਰਹਿੰਦਾ ਉਹਦਾ। ਵੈਸੇ ਇਹ ਹੈ ਕਿ ਜਦੋਂ ਇਸ ਤਰ੍ਹਾਂ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ, ਕਈ ਵਾਰ ਕਿਸਾਨ ਬਾਅਦ ਦੇ ਵਿੱਚ ਵੀ ਕੇਸ ਪਾ ਦਿੰਦੇ ਆ ਕਿ ਜੋ ਸਾਡੀ ਜ਼ਮੀਨ ਦਾ ਰੇਟ ਸੀ, ਜੋ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ, ਯਾਨੀ ਭਰਪੂਰ ਮੁਆਵਜ਼ਾ ਨਹੀਂ ਮਿਲਿਆ, ਤਾਂ ਅਦਾਲਤਾਂ ਫਿਰ ਉਸ ਕੇਸ ਦੀ ਸੁਣਵਾਈ ਕਰ ਲੈਂਦੀਆਂ ਨੇ। ਤਾਂ ਹੁਣ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ, ਨਹੀਂ ਗਏ ਹੁਣ ਇਹ ਕਹਿੰਦੇ ਹੋਣੇ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਆਉਣ, ਤੇ ਉਹ ਕਹਿੰਦੇ ਹੋਣੇ ਕਿ ਹੁਣ ਕਮਾਈ ਤੁਸੀਂ ਖਾਣ ਡਏ ਜੇ ਰੋਡ ਦੀ, ਤੇ ਭਾਈ ਹੁਣ ਤੁਸੀਂ ਜਾ ਕੇ ਉੱਥੇ ਕੁਰਬਾਨੀ ਦਿਓ। ਤਾਂ ਕੋਰਟ ਨੇ ਆਖਿਆ ਕਿ ਜੇ ਨਹੀਂ ਆਉਂਦੇ ਤਾਂ ਠੀਕ ਹੈ, ਟੋਲ ਪਲਾਜ਼ਾ ਨਿਲਾਮ ਕਰ ਦਿਓ। ਫਿਰ ਤਾਂ ਇਹਨਾਂ ਨੂੰ ਵਕਤ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦਾ, ਤੇ 55 ਤੋਂ 60 ਲੱਖ ਰੁਪਈਆ ਜਿਹੜਾ ਬਕਾਇਆ ਉਹ ਦੇਣਾ। ਵੈਸੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਆਮ ਹੀ ਆ। ਇੱਕ ਵਾਰੀ ਲੁਧਿਆਣੇ ਰੇਲਵੇ ਸਟੇਸ਼ਨ ਦੀ ਕੁਰਕੀ ਆ ਗਈ ਸੀ, ਉਹ ਵੀ ਕਿਸਾਨ ਨੇ ਪੈਸੇ ਲੈਣੇ ਸੀਗੇ,
ਉੱਥੇ ਇੱਕ ਰੇਲ ਖਲੋਤੀ ਸੀ, ਉਹਨਾਂ ਨੇ ਆ ਕੇ ਰੇਲ ਘੇਰ ਲਈ ਸੀ ਅਦਾਲਤ ਦੇ ਕਰਮਚਾਰੀਆਂ ਨੇ, ਤੇ ਕਿਸਾਨ ਕਹਿੰਦਾ ਕੋਈ ਗੱਲ ਨਹੀਂ ਹੈ, ਹੁਣ ਰੇਲ 'ਚ ਜਿਹੜੇ ਬੈਠੇ ਆ ਇਹਨਾਂ ਨੂੰ ਤੇ ਗਾਂ ਜਾਂਦਾ, ਰੇਲ ਮੈਂ ਆਪਦੇ ਘਰੇ ਲਿਜਾਣੋਂ ਧਰਿਆ। ਤਾਂ ਉਦੋਂ ਫਿਰ ਬਾਅਦ ਦੇ ਵਿੱਚ ਰੇਲਵੇ ਨੇ ਪੈਸੇ ਦਿੱਤੇ ਸੀ ਕਿ ਇੱਕ ਵਾਰੀ ਪਟਿਆਲੇ ਦੇ ਇੱਕ ਬਿਜਲੀ ਵਿਭਾਗ ਦੇ ਦਫ਼ਤਰ ਦੀ ਨਿਲਾਮੀ ਇਸ ਤਰ੍ਹਾਂ ਆ ਗਈ ਕਿ ਇਹਨਾਂ ਦਾ ਟੇਬਲ ਚਮਚਾ ਤੱਕ ਵੇਚ ਕੇ ਤੇ ਇੱਕ ਇਹਨਾਂ ਦਾ ਜਿਹੜਾ ਕਰਮਚਾਰੀ ਆ ਉਹਦੀ ਭਰਪਾਈ ਕਰੋ, ਕਿਉਂਕਿ ਉਹਦੇ ਭੱਤੇ ਵਗੈਰਾ ਨਹੀਂ ਸੀ ਦਿੰਦੇ। ਆ ਬਠਿੰਡੇ ਦਾ ਸਰਕਾਰੀ ਹਸਪਤਾਲ ਮੇਰੇ ਖਿਆਲ ਦੇ ਇਹਦੇ ਫੱਟੇ ਚੁੱਕਣ ਵਾਲਾ ਕੰਮ ਹੋ ਗਿਆ ਸੀਗਾ। ਸੰਗਰੂਰ ਦਾ ਰਣਵੀਰ ਕਾਲਜ ਇੱਕ ਵਾਰੀ ਉਹਦੀ ਕੁਰਕੀ ਆ ਗਈ ਸੀਗੀ। ਤਾਂ ਇਹ ਮਾਮਲਾ ਜਦੋਂ ਅਦਾਲਤ 'ਚ ਜਾਂਦਾ, ਫਿਰ ਅਦਾਲਤ ਜਦੋਂ ਹੁਕਮ ਦਿੰਦੀ ਆ ਉਦੋਂ ਹੀ ਸੁਲਟਦਾ। ਕਹਿਣ ਦਾ ਭਾਵ ਪਹਿਲਾਂ ਪੈਸਾ ਕੱਢਦੇ ਨਹੀਂ, ਜਦੋਂ ਅਦਾਲਤ ਗੋਡਾ ਰੱਖਦੀ ਇਹਨਾਂ ਦੀ ਧੌਣ ਤੇ ਫਿਰ ਝੱਟ ਪੈਸੇ ਵੀ ਦੇ ਦਿੰਦੇ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਨੌਜਵਾਨ ਨੂੰ ਕੁੱਤੇ ਨੇ ਵੱਢਿਆ ਤੇ ਹਾਈ ਕੋਰਟ ਨੇ ਭੇਜਿਆ ਨੋਟਿਸ। ਦੇਖੋ, ਹਾਈ ਕੋਰਟ ਨੇ ਨੋਟਿਸ ਭੇਜਿਆ ਜਿਹੜਾ ਉਹ ਸੋ ਮੋਟੋ ਲੈ ਕੇ ਭੇਜਿਆ, ਮਤਲਬ ਕਿ ਆਪ ਹੀ ਉਹਨਾਂ ਨੇ ਨੋਟਿਸ ਲਿਆ ਇਸ ਘਟਨਾ ਦਾ, ਕਿਉਂਕਿ ਜਦੋਂ ਇਹ ਘਟਨਾ ਜਿਹੜੀ ਆ ਉਹ ਅਖਬਾਰਾਂ 'ਚ ਪ੍ਰਿੰਟ ਹੋਈ, ਛਪੀ, ਛਾਇਆ ਹੋਈ, ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਆਪੇ ਹੀ ਇਸ ਘਟਨਾ ਦਾ ਨੋਟਿਸ ਲਿਆ। ਤੇ ਫਿਰ ਜਿਹੜਾ ਉਸ ਪਿਟਬੁਲ ਦਾ ਮਾਲਕ ਸੀ, ਪਿਟਬੁਲ ਨਹੀਂ ਹੁੰਦਾ ਨਾ, ਮੈਨੂੰ ਤੇ ਵੈਸੇ ਨਾਂ ਨਹੀਂ ਆਉਂਦਾ ਕਿਉਂਕਿ ਇਹ ਵੀ ਅਲੱਗ-ਅਲੱਗ ਨਾਂ ਰੱਖਦੇ ਆ ਜਾਤਾਂ ਦੇ ਪ੍ਰਜਾਤਾਂ ਦੇ, ਤਾਂ ਉਹ ਜਿਹੜਾ ਪਿਟਬੁਲ ਸੀਗਾ ਦੱਸਦੇ ਕਿ ਉਹਦੇ ਮਾਲਕ ਨੂੰ ਨੋਟਿਸ ਘੱਲ ਦਿੱਤਾ ਹਾਈ ਕੋਰਟ ਨੇ। ਕਹਿੰਦੇ ਕਿ ਕਿਉਂ ਨਾ ਤੁਹਾਡੇ ਕੋਲੋਂ 2 ਲੱਖ ਰੁਪਈਆ ਲੈ ਕੇ ਤੇ ਆਪਾਂ ਇਸ ਨੌਜਵਾਨ ਨੂੰ ਦਈਏ ਤਾਂ ਕਿ ਘਿਓ ਕਿਆ ਖਾ ਕੇ ਵਿਚਾਰਾ ਤਗੜਾ ਹੋ ਜਾਵੇ, ਕਿਉਂਕਿ 65 ਟਾਂਕੇ ਲੱਗੇ ਤੁਹਾਡੇ ਕੁੱਤੇ ਦੀ ਮਿਹਰਬਾਨੀ ਸਦਕਾ ਦੇ। ਤਾਂ ਹੁਣ 2 ਲੱਖ ਦਾ ਨੋਟਿਸ ਹੈ ਜਿਹੜਾ ਉਹ ਗਿਆ ਚਲਾ, ਤੇ ਨੋਟਿਸ ਵੀ ਹਾਈ ਕੋਰਟ ਦਾ, ਤੇ ਨਾਲ ਹੀ ਉਹਨਾਂ ਨੇ ਪੰਜਾਬ ਤੇ ਹਰਿਆਣੇ ਨੂੰ ਵੀ ਨੋਟਿਸ ਘੱਲ ਦਿੱਤਾ। ਉਹ ਕਹਿੰਦੇ ਆ ਕਿ ਐਡੇ ਖਤਰਨਾਕ ਪਾਲਤੂ ਕੁੱਤੇ ਜਿਹੜੇ ਆ ਉਹ ਰਿਹਾਇਸ਼ੀ ਇਲਾਕਿਆਂ 'ਚ ਲੋਕ ਪਾਲੀ ਫਿਰਦੇ ਆ, ਕੀ ਗੱਲ ਤੁਸੀਂ ਸੁੱਤੇ ਜੇ ਕਿ ਕੁੱਤੇ ਆ ਜਿਹੜੇ ਉਹ ਕੁੱਤਾ ਰਾਜ ਬਣਾਈ ਬੈਠੇ ਆ। ਵੈਸੇ ਵੀ ਸੜਕਾਂ ਤੇ ਵਾਰਾ ਕੁੱਤੇ ਨਹੀਂ ਜਿਉਣ ਦਿੰਦੇ, ਤੇ ਆ ਪਾਲਤੂ ਕੁੱਤਿਆਂ ਵਾਲਾ ਕੰਮ ਵੀ ਇਹੋ ਜਿਹਾ। ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਮੇਰੇ ਖਿਆਲ ਦੇ ਨਾਲ ਜਲੰਧਰ ਦੀ ਘਟਨਾ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ, ਇੱਥੇ ਇੱਕ ਮਾਲਕ ਨੂੰ 6 ਮਹੀਨਿਆਂ ਦੀ ਕੈਦ ਵੀ ਹੋਈ ਆ, 6 ਮਹੀਨਿਆਂ ਦੀ ਕੈਦ ਵੀ ਹੋਈ ਆ। ਤਾਂ ਬਿਲਕੁਲ ਸਹੀ ਗੱਲ ਆ ਹਾਈ ਕੋਰਟ ਦੀ ਕਿ ਜਿੱਦਾਂ ਹੁਣ ਮੋਹਾਲੀ ਦਾ ਤੁਹਾਨੂੰ ਪਤਾ ਹੀ ਹੈ ਰਿਹਾਇਸ਼ੀ ਇਲਾਕਾ ਕਿੰਨਾ ਭੀੜਾ, ਤਾਂ ਉੱਥੇ ਵੀ ਖਤਰਨਾਕ ਕੁੱਤੇ ਆ। ਤੇ ਇਹਦਾ ਮਤਲਬ ਹੈ ਕਿ ਜਦੋਂ ਵੀ ਕਿਤੇ ਦਾਅ ਲੱਗ ਗਿਆ, ਭੂਤਰਿਆ ਕੁੱਤਾ ਤੁਹਾਨੂੰ ਪਤਾ ਹੀ ਹਾਥੀ ਵਰਗਾ ਹੀ ਆ, ਤਾਂ ਉਹ ਚੱਬਦੂ ਕਿਸੇ ਨਾ ਕਿਸੇ ਨੂੰ। ਤਾਂ ਇਹ ਵਾਕਈ ਪਸ਼ੂ ਪਾਲਣ ਵਿਭਾਗ ਨੂੰ ਥੋੜਾ ਜਿਹਾ ਇਸ ਪਾਸੇ ਸੋਚਣਾ ਚਾਹੀਦਾ, ਕਿਉਂਕਿ ਇਹ ਮਾਮਲਾ ਪਸ਼ੂ ਪਾਲਣ ਵਿਭਾਗ ਦੇ ਨਾਲ ਜੁੜਦਾ। ਖੈਰ ਦੇਖਦੇ ਆ, ਇੰਟਰਸਟਿੰਗ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਹੈ ਕਿ ਅੱਗੇ ਇਸ ਮਾਮਲੇ 'ਚ ਕੀ ਕਰਵਟ ਸਾਨੂੰ ਇਹ ਮਾਮਲਾ ਬੈਠਲਾ ਦਿਖਾਈ ਦਿੰਦਾ ਹੈ। ਮੇਨਕਾ ਗਾਂਧੀ ਨੇ ਆ ਜਾਣਾ, ਉਹਨੇ ਕਹਿਣਾ ਇਦਾਂ ਕਿੱਦਾਂ ਜਿਹੜਾ ਕਰ ਸਕਦੇ, ਉਦਾਂ ਇਸ ਨਸਲ ਦੇ ਜਿਹੜੇ ਕੁੱਤੇ ਆ ਇੱਥੇ ਵੀ ਬੈਨ ਨੇ ਜੀ। ਤੇ ਫਿਰ ਨੋਟਿਸ ਸਿੱਧਾ ਮੇਨਕਾ ਗਾਂਧੀ ਦੇ ਘਰੇ ਘੱਲਿਆ ਕਰਨ ਕਿ ਉਹਨਾਂ ਦਾ ਬੀਬੀ ਤੁਸੀਂ ਆ, ਪੈਸੇ ਤੁਸੀਂ ਲਈ ਆਇਓ। ਸਹੀ ਗੱਲ ਆ ਜੀ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ